ओ मैं गबरू शेर पंजाब दा, ओ मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। ओ मेरा लोया दुनिया मनदी, मेरा अपनी याद दा, मेरा लोया दुनिया मनदी। ਦੋਸਤੋ ਪੰਜਾਬੀ ਸ਼ੌਕ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ ਤੇ ਹਾਜ਼ਰ ਹਾਂ ਅੱਜ ਦੀ ਇੱਕ ਨਵੀਂ ਤੇ ਇੰਟਰਸਟਿੰਗ ਵੀਡੀਓ ਦੇ ਨਾਲ। ਦੋਸਤੋ ਸਾਡਾ ਪੰਜਾਬੀ ਸ਼ੌਕ ਦਾ ਮਕਸਦ ਇਹ ਹੈ ਕਿ ਲੋਕਾਂ ਦਾ ਸ਼ੌਕ ਦਿਖਾਉਣਾ ਕਿ ਕਿਸ ਤਰ੍ਹਾਂ ਦਾ ਸਾਡੇ ਪੰਜਾਬ ਦੇ ਲੋਕ ਸ਼ੌਕ ਕਰ ਰਹੇ ਨੇ। ਤੇ ਹਾਜ਼ਰ ਹਾਂ ਅੱਜ ਦੀ ਇਸ ਇੱਕ ਨਵੀਂ ਵੀਡੀਓ ਦੇ ਨਾਲ ਜ਼ਿਲ੍ਹਾ ਚਨਿਓੜ ਤੇ ਆਪਣਾ ਨਾਲ ਹੀ ਦਰਿਆ ਦੇ ਨਾਲ ਰੱਬੂਏ ਦੇ ਇਲਾਕੇ ਦੇ ਵਿੱਚ। ਇਹ ਸਾਡੇ ਸਬਸਕ੍ਰਾਈਬਰ ਵੀ ਨੇ ਤੇ ਸਾਡੀਆਂ ਵੀਡੀਓ ਸ਼ੂਡੀਓ ਦੇਖਦੇ ਰਹਿੰਦੇ ਨੇ। ਸਾਡਾ ਰਾਬਤਾ ਹੋਇਆ ਇਹਨਾਂ ਦਾ ਕਾਫੀ ਦੇਰ ਤੋਂ 5-7 ਮਹੀਨੇ ਤੋਂ ਨਾਲ ਰਾਬਤਾ ਤੇ ਅੱਜ ਮੈਂ ਪਹੁੰਚਿਆ ਇਹਨਾਂ ਦੇ ਕੋਲ ਸਿਰਫ ਸ਼ੌਕ ਦਿਖਾਉਣ ਵਾਸਤੇ। ਤੇ ਨਾਲੇ ਤੁਹਾਨੂੰ ਆਪਣਾ ਮਿਲਵਾਵਾਂਗੇ ਮੈਂ ਆਪਣੇ ਦੋਸਤ ਦੇ ਨਾਲ, ਨੂਰ ਬੱਟ ਸਾਹਿਬ ਦਾ ਨਾਮ ਹੈ। ਇਹਨਾਂ ਦੇ ਵਾਲਦ ਸਾਹਿਬ ਦਾ ਤੁਹਾਨੂੰ ਸ਼ੌਕ ਦਿਖਾਉਣ ਲੱਗੇ ਆ ਕਿ ਮਾਸ਼ਾਅੱਲਾ ਇੰਨੀ ਏਜਡ ਹੋ ਗਏ ਨੇ, ਇੰਨੀ ਏਜ ਹੋ ਗਈ ਹੈ, ਫਿਰ ਵੀ ਜਿਹੜਾ ਨਾ ਕਿਸ ਕੈਲੀਬਰ ਦਾ ਸ਼ੌਕ ਕਰ ਰਹੇ ਨੇ ਔਰ ਕਿਸ ਤਰ੍ਹਾਂ ਦਾ ਸ਼ੌਕ ਉਹਨਾਂ ਨੇ ਕੀਤਾ ਹੈ। ਯਾਨੀ ਇਹ ਤੁਹਾਨੂੰ ਪੁਰਾਣੇ ਵਕਤ ਤੋਂ ਲੈ ਕੇ ਯਾਨੀ ਸਮ ਤਕਰੀਬਨ 2000 ਤੋਂ ਪਿੱਛੇ ਤੋਂ ਸ਼ੌਕ ਕਰਦੇ ਆ ਰਹੇ ਨੇ ਜਰਮਨ ਸ਼ੈਫਰਡ ਬਰੀਡ ਦਾ। ਔਰ ਇਸ ਟਾਈਮ ਵੀ ਇਹਨਾਂ ਨੇ ਇੱਕ ਫੀਮੇਲ ਹੈਗੀ ਹੈ ਤੇ ਉਹ ਵੀ ਤੁਹਾਨੂੰ ਵੀਡੀਓ 'ਚ ਅੱਗੇ ਦਿਖਾਵਾਂਗੇ। 7 ਤੋਂ ਯਾਨੀ 1997 ਤੋਂ ਇਹ ਆਪਣਾ ਸ਼ੌਕ ਕਰਦੇ ਆ ਰਹੇ ਨੇ ਔਰ ਸ਼ੌਕ ਇਹਨਾਂ ਨੇ ਸ਼ੁਰੂ ਤੋਂ ਜਰਮਨ ਸ਼ੈਫਰਡ ਬਰੀਡ ਦਾ ਕੀਤਾ ਹੈ। ਔਰ ਤੁਹਾਨੂੰ ਇਹਨਾਂ ਦੀ ਸਾਰੀ ਆਪਣਾ ਹਿਸਟਰੀ ਵੀ ਇਹਨਾਂ ਕੋਲ ਪੁੱਛਾਂਗੇ ਕਿ ਕਿੰਨੀ ਦੇਰ ਤੋਂ ਮਤਲਬ ਕਦੋਂ ਦੇ ਸ਼ੌਕ ਕਰ ਰਹੇ ਨੇ। ਔਰ ਕੁਛ ਇਹਨਾਂ ਨੇ ਐਲਬਮ ਬਣਾ ਕੇ ਰੱਖੇ ਨੇ। ਦੋਸਤੋ ਬੜੀ ਇੱਕ ਖੁਸ਼ੀ ਦੀ ਗੱਲ ਆ ਕਿ ਵੇਖੋ ਅੱਜ ਕੱਲ੍ਹ ਦੇ ਦੌਰ ਸੋਸ਼ਲ ਮੀਡੀਆ ਦੌਰ ਆ, ਹਰ ਬੰਦੇ ਕੋਲ ਐਂਡਰਾਇਡ ਮੋਬਾਈਲ ਆ, DSLR ਦਾ ਦੌਰ ਆ, ਹਰ ਬੰਦਾ ਪਿਕਚਰ ਬਣਾਉਂਦਾ ਅਪਲੋਡ ਕਰਦਾ, ਮਗਰ ਇਹਨਾਂ ਨੇ ਉਸ ਵਕਤ ਦੀ ਵੀ ਹਿਸਟਰੀ ਰੱਖੀ ਹੋਈ ਹੈ। ਤੇ ਉਹ ਮੈਨੂੰ ਤਾਂ ਦੇਖ ਕੇ ਬੜੀ ਖੁਸ਼ੀ ਹੋਈ ਤੇ ਮੈਂ ਸੋਚਿਆ ਕਿ ਚਲੋ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਹੈਗੀ ਕਿ ਦੋਸਤ ਦੇਖਣ ਕਿ ਕਿਸ ਤਰ੍ਹਾਂ ਦੇ ਸ਼ੌਕ ਹੁੰਦੇ ਨੇ। ਸ਼ੌਕ ਕੋਈ ਉਮਰ ਦੇ ਨਾਲ ਨਹੀਂ ਹੁੰਦੇ। ਔਰ ਇਸ ਵਕਤ ਇਹ ਪੈਰਾਲਾਈਜ਼ ਨੇ, ਇਹਨਾਂ ਨੂੰ ਆਪਣਾ ਪੇਸ਼ੈਂਟ ਨੇ ਫਾਲਜ ਦਾ ਮਸਲਾ ਹੋਇਆ, ਮਗਰ ਫਿਰ ਵੀ ਇਸ ਕੰਡੀਸ਼ਨ ਦੇ ਵਿੱਚ ਵੀ ਤੁਹਾਨੂੰ ਇਹਨਾਂ ਦਾ ਸ਼ੌਕ ਦਿਖਾਵਾਂਗੇ ਕਿ ਜਰਮਨ ਸ਼ੈਫਰਡ ਦਾ ਸ਼ੌਕ ਅਜੇ ਤੱਕ ਇਹਨਾਂ ਦਾ ਕਾਇਮ ਹੈਗਾ। ਤੇ ਦੋਸਤੋ ਆਓ ਤੁਹਾਨੂੰ ਮਿਲਵਾਉਂਦੇ ਉਹਨਾਂ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਗਰ ਪੰਜਾਬੀ ਸ਼ੌਕ ਤੇ ਨਏ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਔਰ ਪੰਜਾਬੀ ਸ਼ੌਕ ਨੂੰ ਸਬਸਕ੍ਰਾइब करियो। चलते हैं वीडियो की तरफ। जी अस्सलाम वालेकुम। वालेकुम सलाम। क्या हाल है? ठीक ठाक हैं? ठीक ठाक। सेहत तबीयत आपकी ठीक है? बिल्कुल ठीक ठाक। तो आपका शौक देखा, बड़ी खुशी हुई। अच्छा दोस्तों थोड़ी जी अपना ना उर्दू च गल पंजाबी च गल कर लो। पंजाबी च गल करांगा हाँ जी, मज़ा आएगा पंजाबी च गल करन दा क्योंकि अपना पंजाबी शौक है तो पंजाबी चलना चाहिए। ते तुहाडा शौक देखिया ते बड़ी खुशी हुई देख के। ते साडे हुण देखण वाले दोस्तां नूं भी दसो कि तुसीं अपना डॉग्स का यानी शौक किदों तो कर रहे हैं, कितनी एज सी तुहाडी जदों तुसीं शौक कर रहे हैं? मैं बस छोटी उम्र कह लो, वड्डे भाई मेरे शौक करदे सी ते ओह बाद चों फिर उन्हां कोलों मैं लिया और उस दौरान कोई काफ़ी कुत्ते हमारे पास थे उस वक़्त। वो कि बस हमारे खप गए। शुरू तुसी किहड़ी नस्ल तो कीता सी? पहला कुत्ता तुहानूं याद है तुसीं किहड़ा रखिया सी? पहला कुत्ता अकरम का नाम एक दोस्त था, वो लेके आया हमारे पास। नहीं वो जर्मन शेफर्ड लेके आया, जर्मन शेफर्ड लेके आया, उससे वो हमने स्टार्ट किया था। बच्चे बाहर लेके आया सी? बाहर मुल्क चों? नहीं जी वो ऐसे इथों लिया थे जी, बारह उन्नीस से लिया। वो बस बहुत अच्छी नस्ल थी। सही जर्मन शेफर्ड पक्का जर्मन शेफर्ड। यानी पहला शौक ही ਜਿਹੜਾ ਤੁਸੀਂ ਕੀਤਾ ਉਹ ਜਰਮਨ ਸ਼ੈਫਰਡ ਨਸਲ ਦਾ? ਜਰਮਨ ਸ਼ੈਫਰਡ ਨਸਲ ਆ ਜੀ। ਸਹੀ ਹੈ। ਤੇ ਉਸ ਤੋਂ ਬਾਅਦ ਤੁਸੀਂ ਆਪਣਾ ਤੁਹਾਡੀਆਂ ਤਸਵੀਰਾਂ ਦੇਖੀਆਂ ਨੇ ਜਿਸ ਤਰ੍ਹਾਂ ਅਸੀਂ ਤੁਸੀਂ ਸੰਭਾਲ ਕੇ ਰੱਖੀਆਂ ਨੇ। ਤੁਹਾਡੇ ਕੋਲ ਸਵੀਟੀ ਆਈ, ਫਿਰ ਜੈਕ, ਉਹ ਦਿਖਾਉਂਦੇ ਦੋਸਤਾਂ ਨੂੰ ਸਾਰਾ ਨਾਲੇ। ਉੱਥੇ ਮੇਰਾ ਦੋਸਤ ਸੀ ਇੱਕ ਲੈਰਪੋ ਵਿੱਚ ਉਹ ਕੀ ਨਾਂ ਯਾਰ डॉग शो करवांदा? नहीं फयाजी मेरा दोस्त थी, उसने मुझे बहुत अच्छे कुत्ते ला कर दिए। फयाज अलवी उसका नाम था।
और लोग जानते हैं सारा, मुझे उसको फैसल अब्बास जानता है, ਫਿਆਜ਼ ਅਲਵੀ फयाज अली। ਯਾਨੀ ਉਹਨਾਂ ਨੇ ਤੁਹਾਨੂੰ ਸ਼ੌਕ ਕਰਵਾਇਆ, ਉਹਨਾਂ ਕੋਲੋਂ ਤੁਸੀਂ मैं और को मैं लेने मैनू ये जेड़े बेचा बच्चे नजर आए न वो को ਅੱਛੇ ਕੁੱਤੇ ਉਹਨਾਂ ਨੂੰ ਤੁਸੀਂ ਲੈ ਕੇ ਖਰੀਦੇ ਸੀ ਉਦੋਂ ਕਿ मैं खरीदा नहीं, मैं आज तक नहीं खरीदा। और जो गिरा कुत्ता पसंद आया वो मुझे जाके मैं ले लिया। ਯਾਨੀ ਤੁਸੀਂ ਆਪਣਾ ਪਹਿਲਾ ਜਾਨਵਰ ਜਿਹੜਾ ਹੈਗਾ ਉਹਨਾਂ ਤੋਂ ਬਾਅਦ ਫਿਰ ਫਿਆਜ਼ ਅਲਵੀ ਸਾਹਿਬ ਉਹਨਾਂ ਕੋਲ ਲੈ ਕੇ ਤੁਸੀਂ ਹਾਂ। ਆਪਣਾ ਸ਼ੌਕ ਸ਼ੁਰੂ ਕੀਤਾ। ਜਿਸ ਤਰ੍ਹਾਂ ਕਿ ਡੌਗ ਸ਼ੋਅ ਦੀ ਗੱਲ ਹੋ ਰਹੀ ਸੀਗੀ ਤੇ ਜੇ ਬਾਟੂ ਨਹੀਂ ਦਿਖਾ ਸਕਣ ਤੇ ਉਹ ਟਾਈਟਲ ਵੀ ਦੋਸਤੋ ਤੁਹਾਨੂੰ ਦਿਖਾਣੇ ਹੁਣ ਤੇ ਬੜੀਆਂ ਬੜੀਆਂ ਟਰਾਫੀਆਂ ਆ ਗਈਆਂ ਨੇ। ਸਾਨੂੰ ਇਹ ਦਿਖਾਇਓ ਜ਼ਰਾ ਟਾਈਟਲ ਇੱਕ ਦਫਾ। ਇਹ ਦੋਸਤੋ ਦੇਖੋ ਇਸ ਸ਼ੇਪ ਦੇ ਵਿੱਚ 96 ਦੇ ਵਿੱਚ ਹਾਂ 96 ਚ ਸੈਕਿੰਡ ਲੱਗੀ ਸੀ। ਇਹ ਦੇਖ ਲਓ ਜੀ। ਤੇ ਇਹ ਹੁਣ ਦੱਸੋ ਸਾਨੂੰ, ਇਹ ਰਿਬਨ ਵੀ ਹੋਈ ਜੇ। ਦੇਖ ਲਓ ਦੋਸਤੋ ਕਿ ਸਨ 1996 ਦਾ ਜਿਹੜਾ ਲੱਗਾ ਹੋਇਆ ਰਿਬਨ ਆ, ਅੱਜ ਵੀ ਇਸ ਮੈਡਲ ਨੂੰ ਉਹੀ ਰਿਬਨ ਲੱਗਾ ਹੋਇਆ। ਇਹ ਦੇਖ ਲਓ ਜ਼ਰਾ ਕਲੋਜ਼ ਕਰਕੇ ਵੀ। ਤੇ ਇਸ ਤਰ੍ਹਾਂ ਦਾ ਆਉਂਦਾ ਸੀ। ਔਰ ਇਹ ਬੜ ਜੀ ਪੱਥਰ ਦਾ ਬਣਿਆ ਆ, नहीं सिक्का ਸਿੱਕਾ ਠੀਕ ਹੈ। ਸਿੱਕਲ ਜਿਹੜਾ ਹੁੰਦਾ ਉਹ ਖਰੋਟਾਂ ਦੇ ਵਿੱਚ ਪੈਂਦਾ ਜਿਹੜਾ ਉਹ ਸਿੱਕਲ ਦਾ ਬਣਿਆ ਹੋਇਆ ਮੈਡਲ ਆ ਜੀ। ਦੇਖੋ ਇਹ 19 ਤੇ 96 ਦੇ ਵਿੱਚ ਇਹ ਮੈਡਲ ਦੀ ਸਾਨੂੰ ਹਿਸਟਰੀ ਦੱਸੋ ਜੀ। ਹੁਣ ਇਹ ਆਪਣਾ ਇਹ ਮੈਡਲ ਤੁਹਾਨੂੰ ਕਿਦੋਂ ਮਿਲਿਆ? कानून सो ਮੈਂ ਦੱਸਾਂ ਤਾਂ दूतास ਅੱਛਾ ਇਹ 96 ਦੇ ਵਿੱਚ ਹੋਇਆ ਸੀ ਡੌਗ ਸ਼ੋ ਉੱਥੇ ਡੀ ਗਰਾਊਂਡ ਦੇ ਵਿੱਚ, ਫੈਸਲਾਬਾਦ ਡੀ ਗਰਾਊਂਡ। ਤੇ ਉੱਥੇ ਲੈ ਕੇ ਗਏ ਸਨ ਆਪਣੀ ਸਵੀਟੀ ਜਰਮਨ ਸ਼ੈਫਰਡ ਕੁੱਤੀ ਸੀ ਉਹ ਉਹ ਦਿਖਾਣੇ ਐਲਬਮ ਦੇ ਉਹ ਮੈਂ ਦਿਖਾਣਾ ਤੁਹਾਨੂੰ। ਉਹਦੇ ਵਿੱਚ ਇਹ ਸੀ ਕਿ ਉਹਨਾਂ ਨੇ ਕਿਹਾ ਜੀ ਕਿ ਭੱਟ ਸਾਹਿਬ ਤੁਸੀਂ ਜਦੋਂ ਕ੍ਰਾਸ ਕਰਵਾਈ ਸੀ ਤੁਸੀਂ ਉਦੋਂ ਪੈਡੀਗਰੀ ਨਹੀਂ ਸੀ ਲਈ, ਤੇ ਅਗਰ ਤੁਸੀਂ ਹੁਣ ਖਲੋਤੇ ਸਾਨੂੰ 50,000 ਦਿਓ ਤੇ ਅਸੀਂ ਤੁਹਾਨੂੰ ਇਹਦੇ ਪੇਪਰ ਦੇ ਦਿਆਂਗੇ ਤੇ ਫਿਰ ਜਿਹੜਾ ਨਾ ਉਸ ਦੌਰ ਦੇ ਵਿੱਚ 50,000 ਹਾਂ ਤੇ ਫਿਰ ਇਹ ਪਹਿਲੇ ਨੰਬਰ ਤੇ ਲੱਗ ਜਾਏਗੀ, ਨਹੀਂ ਤੇ ਨੌਨ ਪੈਡੀਗਰੀ ਹੋਏਗੀ ਤੇ ਉਹਦੇ ਵਿੱਚ ਜਿਹੜਾ ਨਾ ਫਿਰ ਇਹਦੀ ਪੋਜੀਸ਼ਨ ਕੋਈ ਨਹੀਂ ਆਣੀ। ਤੇ ਜਿਹੜਾ ਉੱਥੇ ਜੱਜ ਆਇਆ ਸੀ ਉਹ ਆਸਟ੍ਰੇਲੀਅਨ ਸੀ, ਉਹਨੇ ਖੜੇ ਹੋ ਕੇ ਸਪੈਸ਼ਲ ਪ੍ਰਾਈਜ਼ ਦਿੱਤਾ ਸੀ। ਉਹਨੇ ਕਿਹਾ ਸੀ ਇਹ ਵਾਲਾ ਜਿਹੜਾ ਯਾਨੀ ਉਸ ਵਕਤ ਦੀ ਵੀਏ ਦੀ ਟਰਾਫੀ ਜਿਹੜੀ ਹੈਗੀ ਨਾ ਹਾਂ। ਫਸਟ ਅਵਾਰਡ ਜਿਹੜਾ ਹੈਗਾ ਉਹ ਇਹ ਸੀ ਦੋਸਤੋ। ਦੇਖ ਲਓ ਜ਼ਰਾ। ਉਹਨੇ ਕਿਹਾ ਸੀ ਕਿ ਮੈਨੂੰ ਤੁਹਾਡੀ ਲੈਂਗੁਏਜ ਤੇ ਨਹੀਂ ਸਮਝ ਆਉਂਦੀ, ਤੁਸੀਂ ਆਪਸ 'ਚ ਕੀ ਆਰਗੂਮੈਂਟ ਕਰ ਰਹੇ ਹੋ, ਮਗਰ ਇਹ ਕੁੱਤੀ ਨੰਬਰ 1 ਲੱਗਦੀ ਹੈ। ਇਹਨਾਂ ਨੇ ਤੇ ਮਗਰ ਜਿਹੜੇ ਕਰਵਾ ਰਹੇ ਸਨ ਉਹਨਾਂ ਨੂੰ ਮੇਰਾ ਨਾਮ ਨਹੀਂ ਉਹਦੇ ਜ਼ਿਹਨ 'ਚ ਆ ਰਿਹਾ ਹੁਣ, ਸ਼ਬਾਜ਼ ਸੀ ਕਿ ਨਾ ਬੜਾ ਮਸ਼ਹੂਰ ਹੈ ਫੈਸਲਾਬਾਦ। ਉਹ ਇਸ ਟਾਈਮ ਉਹਦਾ ਮੈਂਬਰ ਵੀ ਹੈ ਜਰਮਨ ਸ਼ੈਫਰਡ ਐਸੋਸੀਏਸ਼ਨ ਦਾ। ਨਹੀਂ ਉਦੋਂ ਮਲਕ ਯੂਨਸ ਹੋਣਾ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਹੁੰਦਾ। ਉਹ ਸੀ ਮੁੰਡਾ ਸ਼ਾਹ ਸੀ ਇੱਕ, ਤੇ ਇੱਕ ਉਹਦੇ ਨਾਲ ਸੀ, 2 ਜਣੇ ਉਹਨਾਂ ਨੇ ਕਰਵਾਇਆ ਸੀ। ਤੇ ਉਹਨੇ ਕਿਹਾ ਜੀ ਹੁਣੇ ਹੀ ਤੁਸੀਂ ਅਗਰ ਪੈਸੇ ਦਿੰਦੇ, ਅੱਬੂ ਨੇ ਕਿਹਾ ਨਹੀਂ ਮੈਂ ਨਹੀਂ ਦੇਣੇ। ਫਿਰ ਉਹ ਜੱਜ ਨੇ ਉਤਰ ਕੇ ਥੱਲੇ ਤੇ ਉਹਨੇ ਕਿਹਾ ਸੀ ਕਿ ਮੇਰੇ ਵੱਲੋਂ ਮੈਂ ਜਿਹੜਾ ਇਹਨਾਂ ਨੂੰ ਸਪੈਸ਼ਲ ਪ੍ਰਾਈਜ਼ ਦੇ ਰਿਹਾ ਵਾਂ। ਤੇ ਉਸ ਹਿਸਾਬ ਨਾਲ ਫਿਰ ਜਿਹੜਾ ਨਾ ਉਹਨੇ VA1 ਲਾਇਆ ਸੀ। ਤੇ ਹੁਣ ਤੁਸੀਂ ਦਿਖਾਓ ਸਾਨੂੰ ਆਪਣਾ ਜਿਹੜੀਆਂ ਤਸਵੀਰਾਂ ਨੇ ਉਹ ਦੇਖਦੇ ਆ ਤੇ ਤਸਵੀਰਾਂ ਦੇਖ ਕੇ ਤਾਂ ਦੋਸਤਾਂ ਨੂੰ ਉਹ ਵੀ ਦਿਖਾਈਏ ਤੇ ਹਰ ਕ੍ਰਾਸ ਦੇ ਵਿੱਚ ਜਿਹੜੀ ਕੁੱਤੀ ਵੀ ਕ੍ਰਾਸ ਹੁੰਦੀ ਸੀ ਉਹਦੀ ਨਾਲ ਜਨਾਬ ਬਕਾਇਦਾ ਹਿਸਟਰੀ ਲਿਖਦੇ ਹੁੰਦੇ ਸਨ। ਫਿਰ ਜਦੋਂ ਬੱਚੇ ਦਿੰਦੀ ਹੁੰਦੀ ਸੀ ਉਸ ਤਸਵੀਰ ਦੇ ਪਿੱਛੇ ਹੀ ਉਹ ਬੱਚਿਆਂ ਦੀ ਉਦੋਂ ਦੇ ਬੱਚਿਆਂ ਦੀ ਹਿਸਟਰੀ ਪੂਰੀ ਲਿਖ ਕੇ ਨਾਲ ਦੱਸਦੇ ਹੁੰਦੇ ਸੀ ਕਿ ਇੰਨੇ ਬੱਚੇ ਦਿੱਤੇ, ਇੱਕ ਫਲਾਣ ਨੂੰ ਦਿੱਤਾ, ਫਲਾਣ ਨੂੰ ਦਿੱਤਾ, ਇਹਦੇ ਕੋਲ ਗਿਆ। ਕਾਫੀ ਜਿਹੜਾ ਨਾ ਜਨੂਨੀ ਕੈਫੀਅਤ ਦਾ ਜਿਹੜਾ ਨਾ ਸ਼ੌਕ ਸੀ ਔਰ ਅਜੇ ਤੱਕ ਮਾਸ਼ਾਅੱਲਾ ਜਿਹੜਾ ਨਾ ਉਹ ਚੱਲਦਾ ਆ ਰਿਹਾ। ਤੇ ਦੋਸਤੋ ਤੁਹਾਨੂੰ ਐਲਬਮ ਦਿਖਾਣੇ ਇਹਨਾਂ ਦਾ। ਤੇ ਦੋਸਤੋ ਦੇਖੋ ਐਲਬਮ ਜਿਹੜਾ ਬੜਾ ਹੀ ਪੁਰਾਣੇ ਦੌਰ ਦਾ, ਯਾਨੀ ਕਹਿ ਲਓ ਕਿ ਜਦੋਂ ਰੀਲਾਂ ਵਾਲੇ ਕੈਮਰੇ ਚੱਲਦੇ ਸੀ। ਤੇ ਬੜ ਜੀ ਦਿਖਾਓ ਸਭ ਤੋਂ ਪਹਿਲੇ ਤੇ ਆ ਦੇਖ ਰਹੇ ਤੁਸੀਂ ਦੋਸਤੋ ਮੇਲ ਵੇਖੋ ਤੇ ਹਿਸਟਰੀ ਵੀ ਪੁੱਛਦੇ ਆਂ ਇਹਨਾਂ ਦੀ। ਇਹ ਜੀ ਚਨਿਓਟ ਸਨ ਇੱਕ ਦੋਸਤ, ਇਹ ਵੇਖੋ ਪਿੱਛੇ ਹਿਸਟਰੀ ਲਿਖੀ ਹੋਈ ਜੀ। ਇਹ ਜਿਹਦੀ ਹਿਸਟਰੀ ਲਿਖੀ ਹੋਈ ਹੈ ਜੀ, ਅਫਜ਼ਲ बट टोनी को पकड़े हुए 3 ਚਨਿਓਟ में अली मुख्तार साहब के डेरे पर ਚਨਿਓਟ ਦੇ ਵਿੱਚ ਕੁੱਤਾ ਸੀ ਜੀ। 1 ਮਿੰਟ ਜੀ ਇੱਥੇ ਰੱਖਿਓ ਜ਼ਰਾ ਇਹਨੂੰ। ਚਲੋ ਜੀ ਹੁਣ ਇਹ ਅਗਲੀ ਦਿਖਾਓ ਜੀ। ਇਹ ਸਾਈਬੇਰੀਆ ਤੋਂ ਉਹਨਾਂ ਨੇ ਇੰਪੋਰਟ ਕਰਵਾਇਆ ਸੀ ਕੁੱਤਾ। ਇਹ 2003 ਦੇ ਵਿੱਚ ਦੋਸਤੋ ਫੋਟੋ ਆ ਤੇ ਉਦੋਂ ਦਾ ਸਰਬੀਆ ਦੇ ਵਿੱਚੋਂ ਦੇਖ ਲਓ ਤੁਸੀਂ। ਆ ਦੇਖ ਸਕਦੇ ਹੋਣੇ ਕਿ ਉਸ ਵਕਤ ਦਾ ਇਹ ਲੌਂਗ ਕੋਟ ਕੁੱਤਾ। ਬਿਲਕੁਲ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਇਹ ਸਵੀਟੀ ਜਿਹਨੂੰ ਟਾਈਟਲ ਮਿਲਿਆ ਸੀ ਸਵੀਟੀ ਆਪਣੇ ਬੱਚਿਆਂ ਦੇ ਨਾਲ ਜੀ। ਇਹ ਵੀ ਤਕਰੀਬਨ 2003 ਦੀ ਤਸਵੀਰ ਹੈ ਜੀ। ਇਹਦੇ ਹਿਸਟਰੀ ਨਹੀਂ ਲਿਖੀ ਸੀ ਪਿੱਛੇ। ਇਹ ਦੇਖੋ ਜੀ, ਇਹ ਇਹਨਾਂ ਦੀ ਫੋਟੋ ਤੇ ਇਹ ਸਵੀਟੀ ਨਾਲ ਜੈਕ ਸਵੀਟੀ ਦਾ ਹੀ ਬੱਚਾ ਹੈ ਜੀ। ਇਹ ਸਵੀਟੀ ਸੀ ਜਨਾਬ ਜਿਹਨੂੰ ਟਾਈਟਲ ਮਿਲਿਆ ਸੀਗਾ।
ਤੇ ਇਹ ਨਾਲ ਜੀ ਜੈਕ, ਇਹਦਾ ਹੀ ਬੱਚਾ ਜਿਹੜਾ, ਇਹ ਵੀ 2003 ਤੋਂ ਬਾਅਦ ਇੱਕ ਤੇ ਤਸਵੀਰ ਹੈਗੀ। ਸਵੀਟੀ ਕਿੰਨੇ ਸਾਲ ਰਹੀ ਸੀ ਤੁਹਾਡੇ ਕੋਲੇ? 13 ਸਾਲ 13 ਸਾਲ 13 ਸਾਲ ਰਹੀ ਸੀ। 13 ਸਾਲ ਸਵੀਟੀ ਰਹੀ ਸੀ ਇਹਨਾਂ ਦੇ ਕੋਲ ਜੀ। ਇਹ ਵੀ ਸਵੀਟੀ ਦਾ ਹੀ ਬੱਚਾ ਜੈਕ। ਇਹ ਜੈਕ ਦੇ ਛੋਟਿਆਂ ਦੀ ਫੋਟੋ। ਹਾਂ ਠੀਕ ਹੋ ਗਿਆ ਜੀ। ਅੱਗੇ ਆਓ ਜੀ। ਇਹ ਟੋਨੀ ਕੱਕੜ, ਇਹਨੇ ਲਿਖਿਆ ਹੋਣਾ ਪਿੱਛੇ ਇਹਦੀ ਬੈਕ ਸਾਈਡ ਦੇਖੋ। ਉਹ ਡੇਟ ਲਿਖੀ। ਨਹੀਂ ਲਿਖਿਆ ਹੋਇਆ ਵਾ, ਵੇਖੋ ਜੀ ਲਿਖਿਆ ਬਹੁਤ ਹੋਇਆ, ਲਿਖਿਆ ਹੋਇਆ ਬਹੁਤ ਹੀ ਜ਼ਿਆਦਾ ਲਾਈਟ ਲਿਖਿਆ ਹੋਇਆ, ਨਜ਼ਰ ਨਹੀਂ ਆ ਰਿਹਾ ਸਹੀ। लाओ पढ़ गो। पीटी मुनीर साहब टोनी को पकड़े हुए अली मुख्तार साहब के डेरे पे। ਉਹ ਲਿਖਿਆ ਹੋਇਆ, ਉਹ ਰਾਈਟਿੰਗ ਜਿਹੜੀ ਵੈਸੇ ਹੀ ਮੱਧਮ ਹੋ ਗਈ। ਟੋਨੀ ਦੇਖ ਲਓ ਜੀ, ਉਸ ਦੌਰ ਦਾ ਲੌਂਗ ਕੋਟ ਕੁੱਤਾ, ਸਰਬੀਆ ਇੰਪੋਰਟ। बच्चे ਇਹ ਪਪੀ, ਸਵੀਟੀ ਦੇ ਪਪੀ, ਆ ਦੇਖ ਲਓ ਦੋਸਤੋ। ਚਲੋ ਜੀ ਅੱਗੇ ਨੈਕਸਟ ਕਰੋ ਜੀ। ਯਾਨੀ ਕਾਫੀ ਐਲਬਮ ਸੀ, ਇਹਨਾਂ ਕੋਈ 1-2 ਐਲਬਮ ਮਿਸ ਵੀ ਹੋ ਗਏ ਨੇ ਜਿਹੜੇ ਨਹੀਂ ਨਜ਼ਰ ਆ ਰਹੇ। ਇਹ ਵੀ ਸਵੀਟੀ ਦੇ ਬੱਚੇ ਜਿਹੜੇ ਇਹਨਾਂ ਕੋ ਮਿਸ ਹੋ ਗਏ, ਇਹ ਵੀ ਸਵੀਟੀ ਦਾ ਬੱਚਾ। ਦੋਸਤੋ ਸਵੀਟੀ ਅੱਜ ਦੇ ਦੌਰ 'ਚ ਵੀ ਲੋਕੀ ਵੀਡੀਓ ਤਸਵੀਰਾਂ ਬਣਾਉਂਦੇ ਆ, ਮਗਰ ਇਹਨਾਂ ਨੇ ਉਸ ਦੌਰ ਦੇ ਵਿੱਚ ਵੀ ਨਾ ਸਪੈਸ਼ਲ ਕੈਮਰੇ ਦੇ ਨਾਲ ਕੁੱਤੇ ਨੇ ਤੇ ਉਹਨਾਂ ਨੇ ਬੱਚੇ ਦੀਆਂ ਤਸਵੀਰਾਂ ਬਣਾਈਆਂ, ਸਵੀਟੀ ਬੱਚਿਆਂ ਦੇ ਨਾਲ ਆਪਣੇ। ਨੈਕਸਟ ਜੀ ਸਵੀਟੀ ਦਾ ਪੂਰਾ ਐਲਬਮ ਰੱਖਿਆ ਇਹਨਾਂ ਨੇ, ਇਹ ਵੀ ਸਵੀਟੀ ਆਪਣੇ ਬੱਚਿਆਂ ਦੇ ਨਾਲ ਜੀ। ਨੈਕਸਟ ਆ ਜਾਓ ਜੀ। ਇਹ ਵੀ ਸਵੀਟੀ ਦੀ ਤਸਵੀਰ। ਦੀ ਅੱਗੋਂ ਬੱਚੀ ਸੀ ਲੀਜ਼ਾ। ਅੱਛਾ, ਇਹ ਸਵੀਟੀ ਦੀ ਇੱਕ ਬੱਚੀ ਹੈਗੀ ਹੈ। ਲੀਜ਼ਾ ਠੀਕ ਹੈ, ਸਵੀਟੀ ਹੈ। ਇਹ ਸਵੀਟੀ ਹੈ, ਸਵੀਟੀ ਹੈ। ਸਵੀਟੀ ਇਹ ਦੇਖਿਓ ਜ਼ਰਾ, ਸਵੀਟੀ ਸਵੀਟੀ ਮੈਂ ਸਵੀਟੀ ਇਹ ਲੀਜ਼ਾ। ਸਵੀਟੀ, ਨਾ ਇਹ ਵੀ ਸਵੀਟੀ ਇਹ ਵੀ ਸਵੀਟੀ ਹੈ। ਲੀਜ਼ਾ ਦੇ ਉਸ ਵਿੱਚੋਂ ਬੱਚੇ ਨੇ ਆਪਣੇ ਕੋਲ। ਇਹ ਸਵੀਟੀ ਹੈ ਜੀ। ਇਹ ਵੀ ਸਵੀਟੀ ਦੀ ਤਸਵੀਰਾਂ ਸੰਭਾਲ ਕੇ ਰੱਖੀਆਂ ਸਾਰੀਆਂ ਇਹਨਾਂ ਨੇ। ਸਵੀਟੀ ਇਹ ਬੱਚੇ ਦੇਣ ਤੋਂ ਬਾਅਦ ਦੀ ਤਸਵੀਰ ਹੀ ਹੈ ਸਵੀਟੀ ਦੀ। ਇਹ ਦੇਖੋ ਦੋਸਤੋ, ਇਹ ਵੀ ਸਵੀਟੀ ਆਪਣੇ ਬੱਚਿਆਂ ਦੇ ਨਾਲ ਜੀ। ਯਾਨੀ ਦੋਸਤੋ ਦੇਖ ਲਓ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ 'ਚ ਤੇ ਹਰ ਬੰਦਾ ਤਸਵੀਰਾਂ ਵੀਡੀਓ ਰਿਕਾਰਡ ਪੂਰਾ ਰੱਖਦਾ, ਮਗਰ ਉਸ ਦੌਰ ਦੇ ਵਿੱਚ ਵੀ ਇਹਨਾਂ ਨੂੰ ਇੰਨਾ ਸ਼ੌਕ ਜਨੂਨ ਸੀ ਕਿ ਇਹਨਾਂ ਨੇ ਆਪਣਾ ਪ੍ਰੋਪਰ ਐਲਬਮ ਬਣਾ ਕੇ ਰੱਖਿਆ ਹੋਇਆ ਅਜੇ ਵੀ, ਜਿਹੜਾ ਕਿ ਦੇਖ ਕੇ ਖੁਸ਼ ਹੁੰਦੇ ਨੇ ਤੇ ਸ਼ੌਕ ਹਲੇ ਵੀ ਕਰ ਰਹੇ ਨੇ। ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਵਾਂਗੇ। ਇਹ ਸਵੀਟੀ ਦੀ ਫੋਟੋ ਡਿਲੀਵਰੀ ਤੋਂ ਬਾਅਦ ਦੀ ਜੀ। ਇਹ ਬੱਚੇ ਕਿੰਨੀ ਦਫਾ ਦਿੱਤੇ ਤੁਹਾਡੇ ਕੋਲ ਸਵੀਟੀ ਨੇ? 6-7 ਕਾਫੀ ਵਾਰ ਦਫਾ ਤੇ ਇਹ ਜੇ ਲੀਜ਼ਾ ਤੇ ਇਹ ਲੀਜ਼ਾ ਤੇ ਸਵੀਟੀ ਦੀ ਬੱਚੀ ਸੀ ਲੀਜ਼ਾ। ਇਹ ਦੋਸਤੋ ਦੇਖ ਸਕਦੇ ਤੁਸੀਂ, ਲੀਜ਼ਾ ਤੇ ਸਵੀਟੀ। ਯਾਨੀ ਸ਼ੌਕ ਦੀ ਨਸਲ ਜਿਹੜੀ ਇਹਨਾਂ ਦੀ ਚੱਲੀ ਉਹ ਸਵੀਟੀ ਤੋਂ ਹੀ ਚੱਲੀ ਹੈਗੇ। ਇਹ ਬੱਚੇ ਹਨ ਛੋਟੇ ਦੇ ਸਵੀਟੀ ਦੇ ਬੱਚੇ ਵੀ। ਇਹ ਦੇਖੋ, ਇੱਥੇ ਰੱਖਿਓ ਜੀ। ਦੇਖੋ ਇਹ ਦੋਸਤੋ, ਲੀਜ਼ਾ ਤੇ ਸਵੀਟੀ ਨੇ ਨਾ, ਕਿ ਜੈਕ ਤੇ ਸਵੀਟੀ ਸੀ। ਨਹੀਂ ਆ ਸਵੀਟੀ ਤੇ ਉਹ ਜਿਹੜੀ ਬੱਚੀ ਜਿਹੜੀ ਸੀ ਇਹ ਸਾਡੇ ਦਰਿਆ 'ਚ ਡੁੱਬ ਗਏ ਸੀ, ਨਹਿਰ 'ਚ ਡੁੱਬ ਗਈ ਸੀ। ਉਹ ਅੱਛਾ ਜਿਹੜੀ ਕ੍ਰਾਸ ਕਰਾਉਣ ਲੈ ਕੇ ਗਏ ਸੀ ਤੇ ਡੁੱਬ ਗਈ ਸੀ। ਕਰਾਰ ਇਹ ਦੀ ਸਵੀਟੀ ਦੀ ਬੱਚੀ ਸੀ। ਸਵੀਟੀ ਦੀ ਬੱਚੀ ਨਹੀਂ, ਹਾਂ ਇਹ ਉਹਦੇ ਜਿਹੜੀ ਉਹਦੇ ਲੀਜ਼ਾ ਦੀ? ਲੀਜ਼ਾ ਨਹੀਂ, ਉਹ ਇਹਦੀ ਬੱਚੀ ਨਹੀਂ ਸੀ। ਇਹ ਭਾਨ ਫਿਆਜੀ ਦੇ ਕੋਲ ਸੀ ਕੁੱਤੇ? ਹਾਂ ਪੇ ਫੈਜ਼ੀ ਦੇ ਕੋਲ ਸੀ। ਅੱਛਾ ਇਹ ਜੀ ਉਂਝ ਬਰੀਡਿੰਗ ਵਾਸਤੇ ਲੈ ਕੇ ਆਏ ਸਨ। ਅੱਛਾ ਭਾਨ ਫਿਆਜੀ ਕੋਲ ਸੀ। ਇਹ ਲੀਜ਼ਾ ਉਹ ਸਵੀਟੀ ਸੀ, ਇਹ ਉਹਨਾਂ ਦੇ ਕੋਲ ਸੀ। ਇਹ ਕ੍ਰਾਸ ਵਾਸਤੇ ਲੈ ਕੇ ਗਏ ਸਨ ਤੇ ਰਸਤੇ ਦੇ ਵਿੱਚ ਇੱਕ ਦੋਸਤ ਨੇ, ਉਹਨੇ ਇਹ ਗੇਂਦ ਤੇ ਲੱਗੀ ਹੋਈ ਸੀ, ਅੱਛਾ ਉਹਨਾਂ ਪੱਥਰ ਸੁੱਟਿਆ ਨਹਿਰ ਦੇ ਵਿੱਚ ਤੇ ਇਹ ਵੀ ਛਾਲ ਮਾਰ ਗਈ। ਇਹ ਉੱਥੇ ਮੌਕੇ ਤੇ ਡੁੱਬ ਗਈ ਸੀ। ਨਹਿਰ 'ਚ ਦੇਖ ਕੇ ਮਰ ਗਈ ਸੀ। ਉਹਨੇ ਮਾਰਿਆ ਪਾਂਡੇ ਵਿਚਕਾਰ ਉਹ ਤੇ ਛਾਲ ਮਾਰ ਇਹ ਮੈਂ ਨਹਿਰ ਦੱਸਣ ਬਹੁਤ ਬੜੀ ਨਹਿਰ ਹੈ। ਇਹ ਜਿਹੜੀ ਹੈ ਜੀ, ਇਹ ਜੈਕ ਤੇ ਸਵੀਟੀ। ਦੋਸਤੋ ਦੇਖੋ ਕਿ ਉਸ ਦੌਰ ਦਾ ਵੀ ਪ੍ਰੋਪਰ ਇਹਨਾਂ ਨੇ ਰਿਕਾਰਡ ਰੱਖਿਆ ਹੋਇਆ। ਜੈਕ ਤੇ ਸਵੀਟੀ, ਇਹ ਇਹਨਾਂ ਦਾ ਮੇਲ ਤੇ ਫੀਮੇਲ। ਜੈਕ ਕਹਿੰਦਾ ਹੀ ਬੱਚਾ ਸੀ ਸਵੀਟੀ ਦਾ ਹੀ, ਯਾਨੀ ਕਹ ਲਓ ਹੋਮ ਬਰੀਡ ਸੀ ਇਹਨਾਂ ਦੀ। ਇਹ ਵੀ ਅੱਗੇ ਆ ਜਾਓ। ਇਹ ਦੇਖ, ਇਹ ਤਸਵੀਰ ਦਾ ਰਿਕਾਰਡ ਜਿਹੜਾ ਮੈਂ ਲਿਖ ਕੇ ਰੱਖਿਆ ਦੋਸਤੋ। ਕੀ ਲਿਖਿਆ ਜੀ? ਟੋਨੀ।
3 अफजल भट्ट टोनी को पकड़े चिन्नौट में अली मुख्तार साहब के डेरे पर 163 बरोज इतवार 8 बजे। लीजा ने 8 बच्चों को जन्म दिया। एक बच्चा 3 बजे नीचे आके मर गया। वो लीजा थले आके मर गया। अच्छा नाल अपने साइन कीते हुए ने, नाल तारीख लिखी हुई है। ਅੱਛਾ ਦੋਸਤ ਨੇ ਲਿਖਿਆ ਹੈ ਕਿ ਮਤਲਬ ਐਸ ਟੋਨੀ ਕੋਲੋਂ ਫੀਮੇਲ ਕ੍ਰਾਸ ਕਰਵਾਈ ਸੀ, ਇਹਨੇ 8 ਬੱਚੇ ਦਿੱਤੇ ਤੇ ਇੱਕ ਬੱਚਾ ਉਹਨਾਂ ਥੱਲੇ ਆ ਕੇ ਮਰ ਗਿਆ। ਵਜ੍ਹਾ ਵੀ ਲਿਖੀ ਹੋਈ ਕਿ ਮਰਿਆ ਕਿੱਦਾਂ ਉਹਨਾਂ ਨੇ। ਇੱਥੇ ਕਿਸੇ ਹੋਰ ਤਸਵੀਰ ਦੇ ਨਾਲ ਲਿਖਿਆ ਹੋਇਆ ਕਿ ਕਿੰਨੇ ਬੱਚੇ ਦਿੱਤੇ ਸੀ, ਦਿੱਤਾ ਕਿਹਨੂੰ ਕਿਹਨੂੰ ਬੱਚਾ ਇਹਨਾਂ ਨੇ। ਆਹ ਦੇਖੋ ਜੀ, ਇਹ ਜੈਕ ਤੇ ਲੀਜ਼ਾ, ਯਾਨੀ ਉਸ ਦੌਰ 'ਚ ਵੀ ਨਾ ਸਾਰਾ ਰਿਕਾਰਡ ਜਿਹੜਾ ਲਿਖ ਕੇ ਰੱਖਿਆ ਸੀ ਕਿਹਨੂੰ ਕਿਹਨੂੰ ਕਿੰਨੇ ਜੈਕ ਕਿਹਨੂੰ ਕਿੰਨੇ ਕਿੰਨੇ ਬੱਚੇ ਦਿੱਤੇ, ਕਿੱਦਾਂ ਦਿੱਤੇ, ਕਿਹਨੂੰ ਕੋ ਜਾ ਕੇ ਜ਼ਿੰਦਾ ਰਿਹਾ ਤੇ ਕਿਹਨੂੰ ਕੋ ਜਾ ਕੇ ਮਰ ਗਿਆ। ਇਹ ਟੋਨੀ ਦੇ ਬੱਚੇ ਸਨ। ਇਹ ਟੋਨੀ ਦੇ ਬੱਚੇ, ਜਿਹੜਾ ਸਰਬੀਆ ਇੰਪੋਰਟ ਕੁੱਤਾ ਸੀਗਾ ਉਹਦੇ ਬੱਚੇ ਸੀ ਦੋਸਤੋ। ਨੈਕਸਟ ਜੀ, ਇਹ ਸਵੀਟੀ ਦੋਸਤੋ, ਯਾਨੀ ਬੜੀ ਗੱਲ ਆ ਕਿ ਇੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ। ਅੱਜ ਕੱਲ ਤੇ ਲੋਕ ਸ਼ੌਕ ਕਰਦੇ ਆ ਤੇ 2 4 6 ਮਹੀਨੇ ਸਾਲ 2 ਸਾਲ ਕਰਕੇ ਤੇ ਬਾਅਦ ਚ ਬਸ ਛੱਡ ਦਿੰਦੇ ਆ ਜੀ, ਕੰਮਾਂ 'ਚ ਮਸਰੂਫ ਹੋ ਗਏ ਦੋਨੋਂ ਜੀ। ਧੀਆਂ ਸਨ। ਅੱਛਾ, ਲੀਜ਼ਾ ਤੇ ਸਵੀਟੀ। ਇਹ ਸਵੀਟੀ ਦੇ ਬੱਚੇ ਸੀ ਕਿ ਸਵੀਟੀ ਦੀ ਬੇਟੀ ਬੱਚੀ ਸੀ। ਜੈਕ ਤੇ ਸਵੀਟੀ ਹੈ, ਪਿੱਛੇ ਸਵੀਟੀ ਬੈਠੀ ਹੈ, ਅੱਗੇ ਜੈਕ ਖੜਾ। ਇਹ ਹੋਮ ਬਰੀਡ ਸੀ ਇਹ ਵੀ ਜਿਹੜੀ ਜੈਕ। ਇਹ ਲੀਜ਼ਾ ਸੀ। ਦੋਨੋਂ ਧੀਆਂ, ਇੱਕ ਮਾਂ ਥੀ। ਮਾਂ ਥੀ ਐਲੀਜ਼ਾ ਜਿਹਨੂੰ ਆ ਪੇਟੀ ਪਾਈ ਹੋਈ ਹੈ। ਆਹੋ, ਇਹ ਟੋਨੀ ਦੀ ਬੱਚੀ। ਇਹ ਵੀ ਮੈਂ ਟੋਨੀ ਦੀ ਹੈ। ਟੋਨੀ ਦੋਸਤੋ ਉਸ ਵਕਤ ਦਾ ਬੜਾ ਫੇਮਸ ਕੁੱਤਾ ਸੀਗਾ ਚਨਿਓੜ ਦੇ ਵਿੱਚ, ਕਹ ਲਓ ਸਰਬੀਆ ਦਾ ਇੰਪੋਰਟ ਕੁੱਤਾ। ਅੱਜ ਕੱਲ੍ਹ ਦੇ ਹਰ ਬੰਦਾ ਇੰਪੋਰਟ ਕਰਵਾਈ ਜਾ ਰਿਹਾ, ਉਸ ਵਕਤ ਬੜੀ ਗੱਲ ਹੁੰਦੀ ਸੀ। ਇਹ ਵੀ ਸਵੀਟੀ ਤੇ ਜੈਕ, ਬੜੀ ਗੱਲ ਆ। ਹੁਣ ਤੇ ਹਰ ਬੰਦਾ ਜਿੰਦ ਕੋ ਹੈਗਾ, ਬੰਦਾ ਇੰਪੋਰਟ ਕਰਵਾਈ ਜਾ ਰਿਹਾ। ਇੰਪੋਰਟ ਕਰਵਾਉਣਾ ਮੁਸ਼ਕਲ ਨਹੀਂ, ਬਹਰਹਾਲ ਉਸ ਦੌਰ ਦੇ ਵਿੱਚ ਤੇ ਚੰਦ ਇੱਕ ਬੰਦੇ ਸੀ ਪੂਰੇ ਪਾਕਿਸਤਾਨ ਜਿਨ੍ਹਾਂ ਦੇ ਕੋਲ ਕੋਈ ਜਰਮਨ ਸ਼ੈਫਰਡ ਦੀ ਬਰੀਡ ਸੀਗੀ। ਹੁਣ ਤੇ ਆਮ ਹੋ ਗਈ, ਹਰ ਘਰ ਦੇ ਵਿੱਚ ਜਰਮਨ ਸ਼ੈਫਰਡ ਤੁਹਾਨੂੰ ਨਜ਼ਰ ਆਏਗਾ। ਇਹ 올ਡ ਬਲੱਡ ਲਾਈਨ ਦੇ ਵਿੱਚੋਂ ਜਰਮਨ ਸ਼ੈਫਰਡ। ਇਹ ਦੇਖੋ ਦੋਸਤੋ, ਹੁਣ ਤੇ ਟੌਪ ਲਾਈਨਾਂ ਬੈਂਡ ਬਹੁਤ ਜ਼ਿਆਦਾ ਆ ਗਏ ਨੇ, ਮਗਰ ਪਹਿਲੇ ਵਕਤਾਂ ਦੇ ਵਿੱਚ। ਇੱਥੇ ਤੁਹਾਨੂੰ ਆ ਟੋਨੀ ਦੇ ਬੱਚੇ ਦਿਖਾਈਏ ਜ਼ਰਾ, ਆ ਚੈੱਕ ਕਰੋ ਜ਼ਰਾ, ਸਿੱਧੀ ਕਰਕੇ ਦੇਖੋ। ਇਹ ਦੇਖੋ ਦੋਸਤੋ, ਟੋਨੀ ਸਰਬੀਆ ਦਾ ਇੰਪੋਰਟਡ ਕੁੱਤਾ ਜਿਹੜਾ ਸੀਗਾ, ਸਰਬੀਆ ਤੋਂ ਇੰਪੋਰਟ ਹੋਇਆ। ਇਹ ਉਹਦੇ ਬੱਚੇ ਸੀਗੇ, ਯਾਨੀ ਉਸ ਵਕਤ ਲੌਂਗ ਕੋਟ ਕਹਿ ਲਓ ਜਾਂ ਸੇਬਲ ਕਲਰ 'ਚ ਕਹਿ ਲਓ, ਇਸ ਤਰ੍ਹਾਂ ਦੀ ਕੁਆਲਿਟੀ ਸੀਗੀ ਜਿਹੜੀ, ਯਾਨੀ ਫੇਮਸ। ਇਹ ਦੇਖੋ ਨਾ, ਇਹ ਲੌਂਗ ਕੋਟ ਜਿਹੜੇ ਅੱਜ ਕੱਲ੍ਹ ਲੋਕ ਪਸੰਦ ਕਰਦੇ ਨੇ, ਉਸ ਵਕਤ 'ਚ ਲੌਂਗ ਕੋਟ ਦੇ ਵੀ ਕੁਆਲਿਟੀ ਇੱਦਾਂ ਦੀ ਸੀਗੀ, ਦੇਖ ਲਓ। ਇਹ ਸਨ 2002-3 ਦੀ ਗੱਲ ਹੈ ਜੀ। ਹੋਰ ਵੀ ਮਜ਼ੀਦ ਇਹਨਾਂ ਨੇ ਬੜਾ ਸ਼ੌਕ ਹੈਗਾ, ਇਹਨਾਂ ਨੇ ਆਪਣਾ ਬਾਹਰੋਂ ਜਾ ਕੇ ਚੈਨਾ ਲਿਆਂਦੀਆਂ ਹੋਈਆਂ, ਜਾਨਵਰਾਂ ਦਾ ਸਮਾਨ ਬੜਾ ਲਿਆ ਕੇ ਰੱਖਿਆ, ਤੇ ਉਹ ਵੀ ਦੋਸਤੋ ਤੁਹਾਨੂੰ ਦਿਖਾਉਂਦੇ ਆ। ਬਟ ਜੀ ਤੁਸੀਂ ਸਾਨੂੰ ਤਸਵੀਰਾਂ ਦੇ ਨਾਲ ਨਾਲ ਹੁਣ ਉਹ ਵੀ ਸ਼ੌਕ ਚੈੱਕ ਕਰਵਾਓ ਇਹਨਾਂ ਦਾ, ਤੇ ਆਓ ਫਿਰ ਜ਼ਰਾ ਚੈਨਾ ਵਗੈਰਾ ਦਿਖਾਈਏ ਇਹਨਾਂ ਦੋਸਤਾਂ ਨੂੰ। ਹਾਂਜੀ, ਮੈਂ ਕਿਹਾ ਹੱਥ ਹੋ ਜਾਏ, ਕਿਸੇ ਦੀ ਜ਼ਰੂਰਤ ਨਹੀਂ ਆ ਕੇ ਇੱਕ ਸੂਈ ਵੀ ਹੱਥ ਲਾ ਜੇ। ਔਰ ਉਸ ਟਾਈਮ ਦਾ ਜਿਹੜਾ ਨਾ, ਇਹ ਆਏ ਸਨ ਮੇਰੇ ਕੋਲ 2007 ਦੇ ਵਿੱਚ। ਅੱਛਾ, ਬਾਹਰੋਂ ਲੈ ਕੇ ਇੰਗਲੈਂਡ 'ਚ ਲੈ ਕੇ ਸਾਰਾ ਸਾਰਾ ਇਹਨੇ 40 ਕਿਲੋ weight ਅਲਾਉਡ ਸੀ ਅੱਬੂ ਨੂੰ। ਅੱਛਾ, ਯਕੀਨ ਕਰ, ਆਪਣੇ ਕੱਪੜੇ ਉੱਥੇ ਰੱਖ ਕੇ ਅੱਛਾ, ਸਾਰੀ ਸ਼ਾਪਿੰਗ ਇਹਨਾਂ ਉਦੋਂ ਜਿਹੜਾ ਨਾ ਕੁੱਤਿਆਂ ਦੀ ਕੀਤੀ। ਤੇ ਦਿਖਾਓ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਸ ਵਕਤ ਲੈ ਕੇ ਆਏ ਸੀ। ਲੀਡਾਂ ਸਨ ਅਜੇ ਵੀ ਤਕਰੀਬਨ ਬਹੁਤ ਘੱਟ। ਇਹ ਉਹ ਲੀਡ ਸੀ ਜਿਹੜਾ ਨਾ ਤੁਸੀਂ ਲੈ ਕੇ ਜਦੋਂ ਜਾਂਦੇ ਹੋ, ਕੁੱਤਾ ਜ਼ੋਰ ਲਗਾਉਂਦਾ ਤੇ ਉਹ ਤੁਹਾਨੂੰ ਨਹੀਂ ਜਿਹੜਾ ਨਾ ਉਹ ਹੋਏਗਾ। ਹਾਂਜੀ, ਤੇ ਦੱਸੋ ਲੀਡ ਦੇ ਮੁਤਲਕ ਜੀ ਦੱਸ ਰਹੇ ਸੀ। ਲੀਡ ਸੀ ਜੀ ਉੱਥੇ ਬਜ਼ੁਰਗਾਂ ਵਾਸਤੇ ਹੁੰਦੀ ਸੀ ਇਹ ਲੀਡ, ਕੇ ਜਦੋਂ ਕੁੱਤਾ ਝਟਕਾ ਮਾਰਦਾ ਹਾਂਜੀ, ਤੇ ਤੁਹਾਨੂੰ ਜਿਹੜਾ ਨਾ ਖਿੱਚਣੀ ਪਏਗੀ ਹੱਥ ਨੂੰ। ਇਹਦੇ ਵਿੱਚ ਜੈਕ ਲੱਗਾ ਹੋਇਆ, ਐਡ ਅੱਗੇ ਸਪਰਿੰਗ ਲੱਗਾ ਹੋਇਆ, ਜਿਸ ਤਰ੍ਹਾਂ ਕਿ ਅਚਾਨਕ ਜ਼ੋਰ ਮਾਰੇ ਤੁਹਾਡੇ ਸ਼ੋਲਡਰ ਤੇ ਜ਼ੋਰ ਨਹੀਂ ਆਏਗਾ। ਦੋਸਤੋ ਇੱਕ ਦਫਾ ਤੁਹਾਨੂੰ ਅੰਦਰੋਂ ਵਿਊ ਦਿਖਾ ਦਈਏ ਸਮਾਨ, ਤੇ ਬਾਕੀ ਬਸਟਣਾ ਕੋ ਪੁੱਛਦੇ ਨਾਲ ਖੇਡਣ ਵਾਸਤੇ ਜਦੋਂ ਬੱਚੇ ਛੋਟੇ ਦੰਦ ਕੱਢਦੇ ਨੇ, ਹਾਂਜੀ, ਉਹਨਾਂ ਦੇ ਦਬਾਉਣ ਵਾਸਤੇ ਰਬੜ ਜਿਹੜੇ ਸਨ। ਫਿਰ ਇਹਨਾਂ ਦੇ ਪੱਟੇ ਨੇ, ਰਾਤ ਨੂੰ ਤੁਸੀਂ ਬਾਹਰ ਨਿਕਲਦੇ ਹੋ, ਇਹਨਾਂ ਨੂੰ ਚਲਾ ਦਿਓ, ਇਹ ਲਾਈਟਾਂ ਸਾਰੀਆਂ ਜਲਣਗੀਆਂ। ਦਿਖਾਓ ਜ਼ਰਾ ਇੱਕ ਦਫਾ ਦੋਸਤੋ। ਹੁਣ ਇਹ ਚੀਜ਼ਾਂ ਤੁਹਾਨੂੰ ਬਿਲਕੁਲ ਆਮ ਮਿਲਣਗੀਆਂ ਆਸਾਨੀ ਨਾਲ, ਉਸ ਜ਼ਮਾਨੇ 'ਚ ਬਹੁਤ ਰੇਅਰ ਚੀਜ਼ਾਂ ਸੀਗੀਆਂ ਜਦੋਂ ਇਹ ਲੈ ਕੇ ਆਏ ਨੇ। ਹੁਣ ਤੇ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ। ਬਹਰਹਾਲ ਸ਼ੌਕ ਦੇਖੋ ਤੁਸੀਂ ਕਿ ਇੰਨੇ ਪੁਰਾਣੇ ਵਕਤਾਂ ਦੇ ਵਿੱਚ ਵੀ ਸਾਰਾ ਸ਼ੌਕ ਕਰ ਰਹੇ ਨੇ। ਕਾਲਰ ਹੁੰਦੇ ਸਨ ਜਿਹੜੇ, ਹਾਂਜੀ, ਹਰ ਬੰਦੇ ਨੇ ਪਾਇਆ ਹੁੰਦਾ, ਹਰ ਬੰਦੇ ਨੇ ਪਾਇਆ, ਹਾਂਜੀ ਪਾਇਆ ਹੁੰਦਾ। ਇਹ ਉਸ ਵਕਤ ਦੁਬਾਰਾ ਲੈ ਕੇ ਆਏ ਸੀ। ਇਹ ਵੀ ਇਹ ਦੇਖੋ ਬਿਲਕੁਲ ਬ੍ਰਾਂਡ ਨਿਊ ਹੀ ਪਈਆਂ ਨੇ, ਉਹਨਾਂ ਦੇ ਟੇਪਾਂ ਵੀ ਨਹੀਂ ਉਤਰੀਆਂ। ਇਹ ਵੀ ਉਹ ਲਾਈਟਾਂ ਵਾਲੇ ਪੱਟੇ ਨੇ,
ਬੱਚਿਆਂ ਵਾਸਤੇ। ਬੱਚਿਆਂ ਵਾਸਤੇ ਇਹ ਜਦੋਂ ਤੁਸੀਂ ਦਬਾਓਗੇ ਉਹ ਲਾਈਟ ਪੂਰੇ ਉਹ ਸਬਜ਼ ਨੀਲੀ ਚੱਲੇ ਕਿ ਪਤਾ ਚੱਲ ਜਾਏਗਾ ਕਿ ਰਾਤ ਨੂੰ ਬੱਚਾ ਤੁਹਾਡਾ ਕਿੱਥੇ ਫਿਰ ਰਿਹਾ ਹੈਗਾ। ਫਿਰ ਅਗਰ ਤੁਸੀਂ ਸੈਰ ਕਰਵਾਉਣ ਲੈ ਕੇ ਜਾਂਦੇ ਹੋ ਬਾਹਰ ਤੇ ਇਹ ਹਾਈ ਵੈਸਟ ਯਾਨੀ ਉਹਨਾਂ ਨੇ ਉਸੇ ਤਰ੍ਹਾਂ ਹੀ ਸਮਾਨ ਜਿਹੜਾ ਸਾਰਾ ਸੰਭਾਲ ਕੇ ਰੱਖਿਆ ਹੋਇਆ ਆਪਣਾ। ਫਿਰ ਵੀ ਇਹ ਹਾਈ ਵੈਸਟ ਪੈਂਦੀ ਸੀ, ਦੂਰੋਂ ਕੁੱਤਾ ਨਜ਼ਰ ਆ ਜਾਂਦਾ ਸੀਗਾ ਕਿ ਉਹ ਜਗ੍ਹਾ ਤੇ ਚੱਲ ਰਿਹਾ ਹੈਗਾ। ਮਜ਼ੀਦ ਦੋਸਤੋ ਇਸ ਤਰ੍ਹਾਂ ਦਾ ਬੜਾ ਇਹਨਾਂ ਕੋਲ ਸਮਾਨ ਪਿਆ। ਇਹ ਬੜੀ ਅੱਛੀ ਚੀਜ਼ ਆ, ਚੈੱਕ ਕਰਿਓ। ਆ ਜਦੋਂ ਕੁੱਤੀ ਸੌਂਦੀ ਸੀ ਨਾ, ਕੁੱਤੀ ਭੌਂਕਦੇ ਬੱਚੇ ਜਿਹੜੇ ਨੂੰ ਚੀਖਦੇ ਨੇ ਬਹੁਤ ਚੀਕਦੇ ਨੇ। ਹਾਂਜੀ ਤੁਸੀਂ ਇਹ ਮਸ਼ੀਨ ਹੈ ਬਾਰਕ ਸਟਾਪ, ਬਿਲਕੁਲ। ਉੱਥੇ ਕੈਨਲ ਵਾਲੇ ਯੂਜ਼ ਕਰਦੇ ਨੇ ਕਿ ਬੱਚੇ ਸ਼ੋਰ ਨਾ ਮਚਾਉਣ। ਇਹ ਜੋ ਵੇਵਸ ਨਿਕਲਦੇ ਬਾਹਰਲੀ ਕੰਟਰੀਆਂ 'ਚ ਇਸਤੇਮਾਲ ਹੁੰਦਾ ਹੈ ਜ਼ਿਆਦਾ। ਤੇ ਇਹਦੇ ਸਪੀਕਰ ਲੱਗੇ ਨੇ 2। ਉਹ ਹੈ ਕਿ ਜਦੋਂ ਕੁੱਤੀ ਸੂਈ ਹੋਏਗੀ ਉਹਦੇ ਕੋਲ ਇਹਨੂੰ ਰੱਖ ਕੇ ਧਿਆਨ ਕਰ ਦਿਓ, ਉਹ ਬਜਾਏ ਟੂੰ ਟੂੰ ਕਰਨ ਦੇ ਇਹਦੇ ਧਿਆਨ ਲੱਗੇ ਰਹਿਣਗੇ, ਬੱਚੇ ਚੀਕਾਂ ਨਹੀਂ ਮਾਰਨਗੇ। ਨਹੀਂ ਮਾਰਨਗੇ। ਬੜੀ ਅੱਛੀ ਚੀਜ਼ ਹੈ ਇਹ ਵੀ ਉਸ ਵਕਤ ਹੀ ਲੈ ਕੇ ਆਏ ਸੀ ਨਾਲ। ਤੇ ਦੋਸਤੋ ਦੇਖੋ ਤੁਸੀਂ ਆਪਣਾ ਕਿ ਅੱਜ ਕੱਲ ਸ਼ੌਕ ਤੇ ਹਰ ਬੰਦਾ ਕਰ ਰਿਹਾ, ਮਤਲਬ ਇੰਨੇ ਪੁਰਾਣਾ ਸ਼ੌਕ ਕਰਦੇ ਆ ਰਹੇ, ਇੰਨੀਆਂ ਚੀਜ਼ਾਂ ਸੰਭਾਲ ਵੀ ਸੰਭਾਲ ਕੇ ਰੱਖਣੀਆਂ ਕਿ ਬੜੀ ਵੱਡੀ ਗੱਲ ਹੁੰਦੀ ਹੈ ਯਾਰ ਕਿ ਇੰਨੇ ਸਾਲਾਂ ਦੇ ਲੋਕ ਵੈਸੇ ਚੀਜ਼ਾਂ ਕਵਾੜ ਦੇ ਦਿੰਦੇ। ਕਈ ਦਫਾ ਮੈਂ ਕਿਹਾ ਬੂ ਸਾਡੇ ਕੁੱਤਿਆਂ ਨੂੰ ਨਾ ਕੰਗੀ ਸ਼ੰਗੀ ਕਰਨੀ ਹੈ, ਉੱਥੋਂ ਕਹਿੰਦੇ ਬਾਜ਼ਾਰੋਂ ਲੈ ਆਓ, ਇਹਨਾਂ ਨੂੰ ਨਾ ਛੇੜਿਓ, ਇਹਨਾਂ ਨਾਲ ਮੈਨੂੰ ਨਹੀਂ ਛੇੜਨਾ। ਇਹ ਗਰੂਮਿੰਗ ਸੈੱਟ ਜੇ ਪੂਰੇ। ਆ ਦੋਸਤੋ ਦੇਖੋ ਗਰੂਮਿੰਗ ਸੈੱਟ ਪ੍ਰੋਪਰ, ਬ੍ਰਸ਼ ਵਗੈਰਾ ਹਰ ਚੀਜ਼ ਜਿਹੜੀ ਨਾ ਕੰਗੀ ਹਰ ਚੀਜ਼। ਆ ਦੇਖੋ ਯਾਨੀ ਇਹਨੇ ਉਹਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਆਪਣੇ ਜਾਨਵਰਾਂ ਦੀ ਯਾਦਾਂ ਦੇ ਵਿੱਚ। ਇਹ ਹਲੇ ਵੀ ਮੇਰੇ ਖਿਆਲ ਨਾਲ ਆਪਣਾ ਨਵੇਂ ਜਾਨਵਰਾਂ ਤੋਂ ਯੂਜ਼ ਨਹੀਂ ਕਰਦੇ ਹੈ ਨਾ। ਨਹੀਂ ਆਪਣਾ ਦਿਲ ਕਰੇ ਤਾਂ ਕੱਢ ਲੈਣਾ, ਉਂਝ ਨਹੀਂ। ਅੱਛਾ ਮੰਗੇ ਤੇ ਨਹੀਂ। ਇਹ ਵੀ ਗਰੂਮਿੰਗ ਸੈੱਟ ਹੈ। ਬ੍ਰਸ਼ ਕੋਲ ਵਗੈਰਾ ਆਪਣਾ ਝਾੜਦਾ ਨਾ, ਹਾਂਜੀ, ਇਹਦੇ ਵਿੱਚ ਬਲੇਡ ਲੱਗੇ ਹੋਏ ਨੇ, ਉਹ ਜਿਸ ਤਰ੍ਹਾਂ ਕੈਂਚੀ ਕੋਲ ਛੱਡ ਕਰਨ ਵਾਸਤੇ ਨਾ ਜਲਦੀ ਖਿੱਚਦੇ ਨੇ ਸਾਫ਼ ਹੋ ਜਾਣ। ਸਾਰਾ ਜਿਹੜਾ ਨਾ ਸਾਫ਼ ਕਰਕੇ ਤੇ ਜਿਹੜਾ ਨਾ ਇਹ ਵੀ ਜਰਮਨ ਸ਼ੈਫਰਡ ਵਾਸਤੇ ਲੈ ਗਏ। ਸਾਰੇ ਉੱਤੋਂ ਅਲੀਸ਼ਾ ਵੀ ਦੋਸਤੋ ਦੇਖੋ ਜਿਹੜੀਆਂ ਸ਼ੁਰੂ 'ਚ ਲੱਗੀਆਂ ਹੋਈਆਂ ਬਿਲਕੁਲ ਪੈਕ ਕਰਕੇ ਉੱਦਾਂ ਹੀ ਰੱਖੀਆਂ ਨੇ। ਦੇਖੋ ਆ ਬੱਚਿਆਂ ਵਾਸਤੇ ਹਰ ਕਲਰ ਦੇ ਵਿੱਚ ਜਨਾਬ ਉੱਥੋਂ ਇਹ ਦੇਖੋ ਅਲੀਸ਼ਾ ਬਿਲਕੁਲ ਉਸ ਤਰ੍ਹਾਂ ਨਿਊ ਹਾਲਤ ਦੇ ਵਿੱਚ ਪਈਆਂ ਫਰੈਸ਼ ਬਿਲਕੁਲ। ਆ ਦੇਖੋ ਔਰ ਯੂਕੇ ਦੇ ਟੈਗ ਲੱਗੇ ਹੋਏ ਆ ਦੇਖੋ ਸਾਰੇ ਹੀ ਉੱਥੋਂ ਚੀਜ਼ਾਂ ਲੈ ਕੇ ਤੇ ਸਾਰੀਆਂ ਸੰਭਾਲ ਕੇ ਰੱਖੀਆਂ ਇਹਨਾਂ ਨੇ। ਇਹ ਵੀ ਦੇਖੋ ਜ਼ਰਾ, ਇੱਕ ਨਵੀਂ ਚੀਜ਼ ਵੀ ਦੇਖੋ ਜ਼ਰਾ। ਇਹ ਜਿਹੜੇ ਟਿਕਸ ਨਹੀਂ ਹੁੰਦੇ, ਜੂਆਂ ਜਿਹੜੀਆਂ ਪੈਂਦੀਆਂ ਨੇ ਛੋਟਿਆਂ ਬੱਚਿਆਂ ਨੂੰ ਵੱਡਿਆਂ ਨੂੰ ਹਰ weight ਦੇ ਵਿੱਚ। ਇਹ ਉਹਨਾਂ ਵਾਸਤੇ ਲੈ ਕੇ ਆ, ਯਾਨੀ ਇਹ ਵੀ ਉਨੀ ਦੇਰ ਦੇ ਪਏ ਹੋਏ ਹੁਣ ਤੇ ਵੈਸੇ ਐਕਸਪਾਇਰ ਹੋ ਗਏ, ਮਗਰ ਸੰਭਾਲ ਕੇ ਫਿਰ ਵੀ ਰੱਖੇ ਇਹਨਾਂ ਨੇ। ਤੇ ਉਹ ਸਾਨੂੰ ਨੇਮ ਦਿਖਾਓ, ਨੇਮ ਜਿਹੜੇ ਉਹ ਆਪਣਾ ਪ੍ਰਿੰਟ ਕਰਵਾ ਕੇ ਲਿਆ। ਆ ਪਲੇਟਾਂ ਵੀ ਦਿਖਾਓ ਸਵੀਟੀ ਵਾਲੀਆਂ ਜਿਹੜੀਆਂ ਪਹਿਲੇ ਮੇਨ ਚੀਜ਼ਾਂ ਦੇ ਉੱਤੇ ਲੱਗੇ ਹੁੰਦੇ ਸੀ। ਇਹ ਜੀ ਕੇਜ ਜਿਹੜੇ ਬਣਾਏ ਸੀ ਨਾ, ਆ ਦੇਖੋ ਟੌਮ ਤੇ ਸਵੀਟੀ ਪੈ ਜਾਂਦੇ ਸੀ ਤੇ ਪਤਾ ਚੱਲ ਜਾਂਦਾ ਜਿਹੜਾ ਟੌਮ ਦਾ ਕੇਜ ਹੈ ਤੇ ਸਵੀਟੀ ਦਾ। ਇਹ ਜੀ ਉਹਨਾਂ ਨੂੰ ਉੱਥੇ ਫਿਰਦੇ ਹੋਏ ਇੱਕ ਜਗ੍ਹਾ ਕੁੱਤੇ ਦੇ ਨਾ ਗਲੇ 'ਚ ਲੱਗਿਆ ਹੈ ਨਾਂ। ਮੈਨੂੰ ਕਹਿੰਦੇ ਇਹ ਕੀ ਹੈ? ਮੈਂ ਕਿਹਾ ਬੂਆ ਉਹਨਾਂ ਨੇ ਆਪਣੇ ਕੁੱਤੇ ਦਾ ਨਾਂ ਲਿਖ ਕੇ ਨਾ ਪੱਟੇ 'ਚ ਪਾਇਆ ਹੁੰਦਾ। ਮੈਨੂੰ ਕਹਿੰਦਾ ਇਹ ਵੀ ਬਣਵਾ ਦਿਖਾਓ ਜ਼ਰਾ ਨਾ ਫਿਰ। ਆ ਜਨਾਬ ਉੱਥੋਂ ਜਾ ਕੇ ਉਹ ਗੋਰਿਆਂ ਨੂੰ ਦੱਸੀ ਅਸੀਂ ਕਿ ਜੀ ਇੱਕ ਕੁੱਤੇ ਦਾ ਨਾਂ ਹੈ ਬਾਦਲ। ਉਹ ਵੇਖਣ ਲੱਗ ਪਿਆ, ਕਹਿੰਦਾ ਬਾਦਲ ਕੀ? ਮੈਂ ਤੂੰ ਲਿਖ ਦੇ ਜੋ ਉਹਨਾਂ ਨੇ ਕਿਹਾ। ਆ ਦੇਖੋ ਜੇ ਵੀ ਜਿਹੜਾ ਉਹਨਾਂ ਦੇ ਕੱਢ ਕੇ ਦਿਖਾਓ ਜ਼ਰਾ, ਕੱਢ ਕੇ ਦਿਖਾਓ। ਇਹ ਪੱਟੇ ਦੇ ਵਿੱਚ ਜਿਹੜਾ ਉਹ ਪੈਂਦਾ ਨੇਮ। ਹੁਣ ਗੋਰਨ ਨੂੰ ਨਹੀਂ ਨਾ ਪਤਾ ਬਾਦਲ ਕਿਹਨੂੰ ਕਹਿੰਦੇ, ਉਹ ਤਾਂ ਸਵੀਟੀ ਤਾਂ ਸਮਝਦੇ। ਚਲੋ ਠੀਕ ਹੈ। ਉਹ ਥੱਲੇ ਤੁਹਾਡੇ ਪੈਰ ਤੇ ਦੋਸਤੋ ਲੀਜ਼ਾ ਜਿਹੜੀ ਕਿ ਇਹਨਾਂ ਦੀ ਆਪਣਾ ਘਰ ਦੀ ਜਿਹੜੀ ਫੀਮੇਲ ਸੀਗੀ, ਉਹਦੀ ਬੱਚੀ ਲੀਜ਼ਾ, ਬਾਦਲ ਤੇ ਇਹ ਕੀ ਲਿਖਿਆ ਜੀ? ਸਵੀਟੀ। ਠੀਕ ਹੈ ਜੀ, 3 ਹੋ ਗਏ ਜੀ। ਸਵੀਟੀ ਤੇ ਹਨੀ 4 ਹੋ ਗਏ। ਇਹ ਜੈਰੀ 5 ਹੋ ਗਏ ਜੀ। ਤੇ ਕਾਫੀ ਸੀਗੇ, 2-4 ਹੋਰ ਸੀਗੇ, ਕਾਫੀ ਕੋ ਮਿਸ ਵੀ ਹੋ ਗਿਆ ਇਹਨਾਂ ਦੇ ਕੋਲ। ਬਹਰਹਾਲ ਫਿਰ ਵੀ ਕਾਫੀ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ। ਦੇਖੋ ਜ਼ਰਾ ਹਲੇ ਵੀ ਅੱਜ ਵੀ ਇਹਨਾਂ ਨੇ ਦੋਸਤੋ ਹਰ ਚੀਜ਼ ਸੰਭਾਲ ਕੇ ਰੱਖੀ ਹੋਈ ਹੈ, ਪ੍ਰੋਪਰ ਬ੍ਰਸ਼ ਵਗੈਰਾ ਹਰ ਚੀਜ਼, ਪੇਟੀ ਵਗੈਰਾ। ਯਾਨੀ ਕਾਫੀ ਚੀਜ਼ਾਂ ਕਹਿੰਦੇ ਤੁਸੀਂ ਦੱਸ ਰਹੇ ਸੀਗੇ ਕਿ ਦੋਸਤਾਂ ਨੂੰ ਆਪਣਾ ਇਹਨਾਂ ਨੇ ਦੇ ਦਿੱਤੀਆਂ ਨੇ। ਗਿਫਟ ਵੀ ਬਹੁਤ ਅੱਛਾ, ਜਿਹਨੂੰ ਬੱਚਾ ਦਿੰਦੇ ਹੁੰਦੇ ਸੀ ਨਾ ਨਾਲ ਗਿਫਟ, ਇੱਕ ਇਹ ਲਾਜ਼ਮੀ ਨਾਲ ਜਾਂਦੀ ਹੁੰਦੀ ਸੀ। ਇਹ ਕੋਈ ਮੈਂ 2 ਦਰਜਨ ਦੇ ਹਿਸਾਬ ਨਾਲ ਨਾ ਇਹ ਲੀਡ ਇਹਦੇ ਚੋਂ ਦਬਾਓ ਤੇ ਲੀਡ ਨਿਕਲਣੀ ਹੈ। ਹਾਂਜੀ ਬਿਲਕੁਲ ਵਾਪਸ ਖੁਦ ਹੀ ਚੱਲ ਜਾਂਦੀ ਹੈਗੀ ਆ। ਇਹ ਮੈਂ 2 ਦਰਜਨ ਕਿਤੇ ਹਿਸਾਬ ਨਾਲ ਮੈਂ ਜਿਹੜਾ ਲੈ ਕੇ ਗਈ, ਜਿਹਨੂੰ ਨਾਲ ਬੱਚਾ ਦਿੰਦੇ ਸੀ ਉਹਨੂੰ ਗਿਫਟ ਕਰ ਦਿੰਦੇ ਸੀ ਨਾਲ ਜਾਂਦਾ ਹੁੰਦਾ ਸੀ। ਦੋਸਤੋ ਹੁਣ ਤੁਹਾਨੂੰ ਇਹਨਾਂ ਦਾ ਆਪਣਾ ਅਗਲੀ ਵੀਡੀਓ ਦੇ ਵਿੱਚ ਸ਼ੌਕ ਦਿਖਾਵਾਂਗੇ, ਜਿਹੜੀ ਇਸ ਟਾਈਮ ਮੌਜੂਦਾ ਇਹਨਾਂ ਨੇ ਆਪਣਾ ਰੱਖਿਆ ਹੋਇਆ। ਤੇ
ਇਸੇ ਨਾਲ ਹੀ ਵੀਡੀਓ ਦਾ ਇਖਤਤਾਮ ਕਰਦੇ ਹਾਂ। ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਪੰਜਾਬੀ ਸ਼ੌਕ ਨੂੰ ਸਬਸਕ੍ਰਾਈਬ ਕਰਿਓ ਤੇ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਦਾ ਮੌਜੂਦਾ ਸ਼ੌਕਕਾਰ ਨੇ ਤੁਹਾਨੂੰ ਉਹ ਦਿਖਾਵਾਂਗੇ। ਫਿਰ ਉਸ ਵਕਤ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।